ਪਾਸ਼ਾ ਜੱਟ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਅੰਜਮ ਸਰੋਇਆ ਸਾਹਿਬ ਉਹਨਾਂ ਦੇ ਕੋਲ। ਤੇ ਐਤਵਾਰ ਦਾ ਸਾਡਾ ਟਾਈਮ ਫਿਕਸ ਹੈਗਾ, ਉਹਦੇ ਮੁਤਾਬਕ ਅਸੀਂ ਜਾ ਰਹੇ ਹਾਂ। ਸਮੁੰਦਰੀ ਲੰਘੇ ਆਏ ਹਾਂ ਤੇ ਰਹਿਮਤ ਸ਼ਾਹ ਦੇ ਨੇੜੇ ਨੇੜੇ ਪਹੁੰਚ ਗਏ ਹਾਂ। ਨਾਲ ਸਾਡੇ ਆ ਜੀ ਨਾਸਰ ਕਿਸਾਨਾ ਭਾਈ ਸਾਡੇ, ਇੱਕ ਪਿੰਡ ਪੰਜਾਬ ਦਾ ਇਮਰਾਨ ਸਾਹਿਬ, ਸੇਵਰ ਕੰਪਨੀ ਸਪਰੇ ਵਾਲੇ, ਤੇ ਛਾਮੀ ਜੱਟ, ਤੇ ਆ ਜੀ ਆਪਣਾ ਮੁਦੱਸਰ ਕੰਬੋ ਨਾਲ ਮੁੰਡਾ ਕੋਏ ਤੋਂ, ਤੇ ਨਾਲ ਬਾਕੀ ਗੱਲਾਂ ਬਾਤਾਂ ਇਨਸ਼ਾਅੱਲਾ ਉੱਥੇ ਜਾ ਕੇ ਤੁਹਾਨੂੰ ਨਾਲ ਕਰਦੇ ਹਾਂ। ਬਹੁਤ ਸ਼ੁਕਰੀਆ, ਜੁੜੇ ਰਹੋ ਨਾਲ ਸਾਡੇ। ਸਕੀਮ ਮੋੜ ਮਲਤਾਨ ਰੋਡ ਤੇ ਨਾ ਲਾਹੌਰ ਮੈਂ ਗਿਆ, ਮੈਂ ਗਾਣੇ ਲਿਖੇ ਸੀ 4 ਤੇ ਉੱਥੇ ਮੈਂ ਗਿਆ ਤੇ ਉਦੋਂ ਮੋਬਾਈਲ ਹੈ ਨਹੀਂ ਸੀ ਭਾਈ, PTC ਐਲ ਹੀ ਚੱਲਦਾ ਸੀ। ਜੇ ਕਦੇ ਹੋਰ ਵੀ ਕੋਈ ਟਾਵਾਂ ਟੇਲਾ ਹੋ ਸਾਡੇ ਕੋਲ ਹੈ ਨਹੀਂ ਸੀ। ਬੜਾ ਮੈਂ ਔਖਾ ਪਹੁੰਚਿਆ ਉਦੋਂ। 2000 ਚ ਮੈਂ ਮੈਟ੍ਰਿਕ ਕੀਤਾ ਸੀ, ਸ਼ੌਕ ਬੜਾ ਸੀ ਗਾਣਿਆਂ ਦਾ। ਤੇ ਭਾਈ ਉੱਥੇ ਗਿਆ ਤੇ ਉਹਨਾਂ ਨੇ ਨਾ, ਉਹ ਜਿਹੜਾ ਬਾਜਵਾ ਸਾਹਿਬ ਸੀ ਨਾ, ਉਹਨਾਂ ਨੇ ਮੈਨੂੰ ਗਾਂ ਹੀ ਨਹੀਂ ਲੰਘਣ ਦਿੱਤਾ। 2 ਜਣੇ ਸੀ ਅਸੀਂ, ਬੜੇ ਅਸੀਂ ਉਹਦੇ ਤਰਲੇ ਮਾਰੇ ਬੜੇ ਬੜੇ। ਅਸੀਂ ਕਿਹਾ ਜਦ 10 ਮਿੰਟ ਸਾਨੂੰ ਨਾ ਮੁਲਾਕਾਤ ਯਾਰ ਕਰਾ ਦੇ। ਉਦੋਂ ਰਾਈ ਦਾ ਅਰੂਜ ਬਹੁਤ ਸੀ ਭਾਈ, ਉਹ ਅਰੂਜ ਸੀ। ਫੇਰ ਅਸੀਂ ਭਾਈ ਮੁੜਿਆ, ਉਹ ਗਾਣੇ ਜਿਹਾ ਸਾਡੇ ਉਹਨਾਂ ਨੇ ਲੈ ਲਿਆ। ਉਦੋਂ ਬਾਅਦ ਗਾਣਾ ਇੱਕ ਉਹਨਾਂ ਨੇ ਮੇਰਾ ਗਾ ਦਿੱਤਾ ਸੀ, ਤੇ ਉਹਨਾਂ ਨੇ ਵਿੱਚ ਕੋ ਆਪਣਾ ਵਿੱਚ ਕਰ ਲਿਆ, ਕਰ ਕਰਾ ਕੇ ਫਿਰ ਉਹਨਾਂ ਨੇ ਗਾ ਤਾ। ਲਿਖਣ ਦਾ ਤਾਂ ਮੈਨੂੰ ਸ਼ੁਰੂ ਤੋਂ ਸ਼ੌਕ ਆ, ਤੇ ਬੜੇ ਚੰਗੇ ਚੰਗੇ ਬੋਲ ਲਿਖਦੇ ਤੇ ਸੀ। ਹੁਣ ਤਾਂ ਉਹ ਕੀ ਕਹਿੰਦੇ ਹੁੰਦੇ ਆ ਵੀ ਅਖੇ ਉਹ ਉਜੜੇ ਕਾਤੋਂ ਆਖੇ ਹਾਲਾਤਾਂ ਦੀ ਉਹੀ ਗੱਲ ਵੀ ਭੈਣ ਚ ਵਾਲੀ ਬਥੇਰੀਆਂ, ਇਧਰੋਂ ਪੰਗੇ ਮੁੱਕਦੇ ਹੀ ਨਹੀਂ, ਕੋਈ ਨਾ ਕੋਈ ਤੁਰਿਆ ਹੀ ਰਹਿੰਦਾ। ਅਕਰਮ ਰਾਈ ਤੇਰਾ ਕਰਜਾ ਹੀ ਆ ਕਿਤੇ ਨਾ ਕਿਤੇ, ਕਿਉਂ ਜੀ? ਨਹੀਂ ਅਕਰਮ ਭਾਈ ਆਪਾਂ ਫੈਨ ਆ ਬਾਈ, ਪਤਾ ਕੀ ਗੱਲ ਆ, ਕੈਮਰਾ ਕਹਿੰਦਾ ਜੀ ਕਿ ਕਹਤਾ ਫੈਨ ਆ, ਬਾਕੀ ਮੈਨੂੰ ਪਤਾ ਤੇਰਾ। ਨਹੀਂ ਕਹਿੰਦਾ ਜੀ ਕਿ ਹਰ ਚਮਕੀਲੀ ਸ਼ੈ ਨਹੀਂ ਸੋਨਾ ਹੁੰਦੀ, ਇਹ ਜਾਣਿਆ ਧੋਖੇ ਖਾ ਕੇ। ਇੱਥੇ ਚੰਨ ਨਾਲੋਂ ਸੋਹਣੀਆਂ ਸੂਰਤਾਂ ਵਾਲੇ ਲੁੱਟ ਲੈਂਦੇ ਦਿਲ ਪਰਚਾ ਕੇ। ਇਸ਼ਕ ਦੇ ਡੂੰਘੇ ਪੈਂਡਿਆਂ ਵਿੱਚ ਸੋਹਣੇ ਛੱਡਦੇ ਨੇ ਖੂਬ ਰਲਾ ਕੇ। ਅੰਜਮ ਭਾਈ ਦੇਖ ਕੇ ਡਿੱਗਿਆ ਮੂੰਹ ਭਰਨੇ, ਕਿਸੇ ਪੁੱਛਿਆ ਨਹੀਂ ਹਾਲ ਉਠਾ ਕੇ। ਕਹਿੰਦਾ ਜੀ ਕਿ ਜਾਣ ਵਾਲੇ ਨਹੀਂ ਆਉਣਾ ਰੋਣ ਦਾ ਫਾਇਦਾ ਕੀ, ਦਿਲ ਦੇ ਦਾਗ ਨਹੀਂ ਮਿਟਣੇ ਧੋਣ ਦਾ ਫਾਇਦਾ ਕੀ। ਕਹਿੰਦਾ ਦਿਲ ਦੀਆਂ ਗਲੀਆਂ ਵਿੱਚ ਪਿਆ ਸੋਹਣਾ ਵਸਦਾ ਏ, ਫਿਰ ਅੱਖੀਆਂ ਦਾ ਬੂਹਾ ਢਾਉਣ ਦਾ ਫਾਇਦਾ ਕੀ। ਜਾਣ ਵਾਲੇ ਨਹੀਂ ਆਉਣਾ ਰੋਣ ਦਾ ਫਾਇਦਾ ਕੀ। ਕਹਿੰਦਾ ਜੀ ਮੇਰੇ ਦੁੱਖਾਂ ਤੇ ਜਦ ਆਪਣੇ ਹੀ ਹੱਸਦੇ ਨੇ, ਮੇਰੇ ਦੁੱਖਾਂ ਤੇ ਜਦ ਆਪਣੇ ਹੀ ਹੱਸਦੇ ਨੇ, ਗੈਰਾਂ ਵਿੱਚ ਕੋਈ ਕਿੱਸਾ ਛੋਣ ਦਾ ਫਾਇਦਾ ਕੀ। ਆਹਾ ਕਿਉਂ ਸਰਾ ਸਾਹਿਬ? ਕਹਿੰਦਾ ਮੇਰੇ ਦੁੱਖਾਂ ਤੇ ਜਦ ਆਪਣੇ ਹੀ ਹੱਸਦੇ ਨੇ, ਗੈਰਾਂ ਵਿੱਚ ਕੋਈ ਕਿੱਸਾ ਛੋਣ ਦਾ ਫਾਇਦਾ ਕੀ। ਜਾਣ ਵਾਲੇ ਨਹੀਂ ਆਉਣਾ ਰੋਣ ਦਾ ਫਾਇਦਾ ਕੀ। ਤੇ ਇਹ ਗੱਲਾਂ ਬਾਤਾਂ ਬਸ ਕੀ ਕਹਿੰਦੇ ਨੇ ਮੁਹੱਬਤ ਦੀਆਂ। ਤੇ ਉਹਦਾ ਮੈਂ 9 ਸਾਲ ਕੇਸ ਲੜਿਆ, ਮੁਹੱਬਤ ਦਾ ਲੱਭਿਆ ਕੱਖ ਨਹੀਂ। ਇਹ ਜਿਹੜੇ ਲਫ਼ਜ਼ ਤੁਸੀਂ ਬੋਲੇ ਆ, ਹਾਂਜੀ ਇਹ ਸ਼ਾਇਰੀ ਮੇਰੀ ਆਪਣੀ ਹੈ ਜੀ। ਅਗਲਾ ਬੋਲ ਜਿਹੜਾ ਅਕਰਮ ਰਾਈ ਨੂੰ ਗਾਣਾ ਦਿੱਤਾ ਸੀ। ਅੱਛਾ ਹਾਂ, ਉਹਦੇ ਤੁਹਾਨੂੰ ਬੋਲ ਸੁਣਾ। ਹਾਂਜੀ ਬੜਾ ਕੁਛ ਕੀਤਾ। ਮੈਂ ਕਹਿੰਦਾ ਜੇ ਕਦੇ ਇਤਫਾਕ ਹੋਇਆ ਨਾ ਤੇ ਫੈਲਾਂ ਭਰੀਆਂ ਪਈਆਂ ਭਾਈ, ਬਸ ਉਹ ਹੱਥ ਹੀ ਨਹੀਂ ਅੜਿਆ। ਮੈਂ ਅੱਜ ਤੁਹਾਨੂੰ ਸੁਣਦੇ ਵੀ ਬੜਾ ਦੇਖ ਰਿਹਾ, ਹਾਂਜੀ, ਤੇ ਅੱਜ ਇਹ ਪਤਾ ਲੱਗਿਆ ਵੀ ਤੁਹਾਨੂੰ ਜਿਹੜਾ ਅੱਲਾਹ ਪਾਕ ਨੇ ਇੱਜ਼ਤ ਦੇ ਰਿਹਾ ਨਾ ਮਾਲਕ, ਇਹ ਤੁਹਾਡੀ ਮਿਹਨਤ ਦੀ ਦੇ ਰਿਹਾ, ਬੜੀ ਪੁਰਾਣੀ ਫਿਰ ਮਿਹਨਤ ਕਰ ਰਿਹਾ। ਨਹੀਂ ਜੀ ਬਸ ਇਹ ਤੁਹਾਡੀਆਂ ਮੁਹੱਬਤਾਂ ਭਰਾਵਾਂ, ਬੜਾ ਪੁਰਾਣਾ ਭਾਈ ਸਿਲਸਿਲਾ। ਮੈਂ ਨਾ ਸਾਰੇ ਕੰਮ ਹੀ ਕਰ ਲੈਂਦਾ ਸੀ, ਤੁਹਾਨੂੰ ਮੈਂ ਦੱਸਿਆ ਕੁਦਰਤੀ ਗੱਲ ਆ। ਮੈਨੂੰ ਨਾ ਕੁਛ ਨਾ ਕੁਦਰਤੀ ਤੌਰ ਤੇ ਮੈਂ ਸ਼ੁਰੂ ਤੋਂ ਮੇਰੀ ਨਾ ਏਦਾਂ ਕਿਸੇ ਨੇ ਆਣ ਕੇ ਹੌਲੀ ਜਿਹੀ ਗੱਲ ਦੱਸੀ ਨਾ ਵੀ ਭਾਈ ਯਾਰ ਉੱਥੇ ਆਹ ਕੰਮ ਆ, ਕਸਮ ਅੱਲਾ ਦੀ ਤੁਸੀਂ ਯਕੀਨ ਕਰੀ ਮੈਂ ਪੁੱਠੀ ਜੁੱਤੀ ਪਾ ਕੇ ਤੁਰ ਪਿਆ ਵੀ ਚਲੋ ਯਾਰ ਪਹਿਲਾਂ ਇਹਦਾ ਮਸਲਾ ਹੱਲ ਕਰੀਏ। ਰੁਪਇਆ ਮਾਲਾ ਇਹ ਜਾਨੀ ਏਦਾਂ ਦੇ ਕੰਮ। ਹਾਲੇ ਵੀ ਮੈਂ ਮੈਂਬਰ ਹਾਂ ਰਜਵਾਇਆ, ਜਿਹੜਾ ਸਾਡਾ ਪਿੰਡ ਦਾ ਨਾ ਰਜਵਾਇਆ, ਅਸੀਂ 5 ਜਣੇ ਉਹਦੇ ਮੈਂਬਰ ਆ। ਮੈਂ ਇਨਸ਼ਾਅੱਲਾ ਅੱਲਾ ਦੇ ਨਾਲ ਪੂਰੀ ਸਟਾਫ ਨਾਲ ਕੰਮ ਕਰਦਾ ਭਾਈ। ਅੰਜੇ ਭਾਈ ਮੈਂ ਰਾਤ ਨੂੰ 1-1 ਵਜੇ ਵੀ ਮੋਗਿਆਂ ਤੇ ਖੜਾ ਹੁੰਦਾ, ਲੋਕ ਸੁੱਤੇ ਹੁੰਦੇ ਆ, ਅਸੀਂ 2 ਜਣੇ ਮੁੰਡੇ ਜਾ ਕੇ ਮੋਗੇ ਚੈੱਕ ਕਰਦੇ ਹੁੰਦੇ ਵੀ ਕੋਈ ਤੋੜਦਾ ਤਾਂ ਨਹੀਂ, ਕੋਈ ਕਦੇ ਟੇਲਾਂ ਤੇ ਕੁਛ ਅੜਿਆ ਤਾਂ ਨਹੀਂ। ਪੂਰੀ ਕੋਸ਼ਿਸ਼ ਕਰੀ ਸੀ ਆਪਣੀ। ਤੇਰੇ ਵੇਖਣੇ ਦਾ ਰਹਿੰਦਾ ਸ਼ੌਕ ਦਿਲ ਨੂੰ, ਟਿਕਣ ਦਿੰਦਾ ਨਹੀਂ ਸ਼ੌਕ ਸ਼ਰਾਬ ਮੈਨੂੰ। ਵਿੱਚੋਂ ਵਿੱਚ ਹਿਜਰ ਤੇਰਾ ਸਾੜੀ ਜਾਂਦਾ, ਕਰ ਛੱਡਿਆ ਏ ਵਾਂਗ ਕਬਾਬ ਮੈਨੂੰ। ਗਲਤ ਮਲਤ ਹੋ ਗਏ ਨੇ ਹਿਸਾਬ ਮੇਰੇ, ਪਾ ਛੱਡਿਆ ਏ ਕਿਹੜੇ ਅਜਾਬ ਮੈਨੂੰ। ਜੇ ਤੂੰ ਇੰਜ ਨਹੀਂ ਅੰਜਮ ਨੂੰ ਯਾਰ ਮਿਲਣਾ, ਕਦੇ ਆ ਮਿਲ ਖਾਂ ਵਿੱਚ ਖਾਬ ਮੈਨੂੰ। ਵਾਹ 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 ਵਾਹ। ਇਹ ਆਪ ਦੀ ਆਪਣੀਆਂ ਸ਼ਾਇਰੀਆਂ ਧਾਰ ਲਈ, ਆਪਣੀਆਂ ਇਹ ਆਪਣੀਆਂ ਬੋਲਦਾ। ਮੈਂ ਆ ਪੱਗਾਂ ਵਾਲੀ ਨਹੀਂ ਲਿਖੀ, ਉਹ ਸੁਣਿਆ ਨੀ ਤੁਸੀਂ? ਮੇਰੇ ਖਿਆਲ ਮੈਂ ਲਾਈ ਵੀ ਸੀਗੀ ਵੀ ਪੱਗਾਂ ਵਾਲੇ ਮੁੱਕਦੇ ਜਾਂਦੇ। ਅੱਛਾ ਸੁਣਾਓ ਫਿਰ। ਬੜੀ ਅੱਛੀ ਹੁੰਦਾ ਜੀ, ਮੈਂ ਲਿਖੀ, ਬੜੀ ਜ਼ਬਰਦਸਤ ਲਿਖੀ ਸੀ ਵੀ
ਪੱਗਾਂ ਵਾਲੇ ਮੁੱਕਦੇ ਜਾਂਦੇ, ਹਾਂ। ਵੇਖ ਲੈ ਰੁੱਖ ਹੁਣ ਸੁੱਕਦੇ ਜਾਂਦੇ। ਹਾਏ ਹਾਏ ਹਾਏ। ਕਹਿੰਦਾ ਕਿੱਥੋਂ ਲੱਭੀਏ ਰਾਵੀ ਦੀਆਂ ਛੱਲਾਂ, ਹਾਂ ਹਾਂ। ਉਹ ਸਿਆਣੇ ਬੰਦਿਆਂ ਦੀਆਂ ਗੱਲਾਂ। ਦਾਤੀਆਂ ਰੰਬੇ ਖੂਹ ਵੀ ਮੁੱਕ ਗਏ, ਚੰਗੇ ਵੇਲੇ ਖੁੱਸਦੇ ਜਾਂਦੇ, ਹਾਏ ਪੱਗਾਂ ਵਾਲੇ ਮੁੱਕਦੇ ਜਾਂਦੇ। ਮੁੱਕਦੇ ਜਾਂਦੇ। ਕਹਿੰਦਾ ਜੀ ਤੈਨੂੰ ਕਦੇ ਵਫਾ ਨਹੀਂ ਲੱਭਣੀ, ਅੰਦਰ ਵਾਲੀ ਚਾਹ ਨਹੀਂ ਲੱਭਣੀ, ਹਾਏ ਹਾਏ ਹਾਏ। ਲਾਲਚ ਇੰਨਾ ਵਾਧਾ ਜਾਂਦਾ, ਤਾਈਓ ਸੱਜਣ ਰੁੱਸਦੇ ਜਾਂਦੇ, ਹਾਂ ਹਾਂ। ਪੱਗਾਂ ਵਾਲੇ ਮੁੱਕਦੇ ਜਾਂਦੇ। ਕੀ ਬਾਤ ਕੀ ਬਾਤ। ਤੇ ਕਹਿੰਦਾ ਜੀ ਪਾਸ਼ਾ ਜੱਟ ਇਹ ਸੋਚਦਾ ਰਹਿੰਦਾ, ਅੱਛਾ। ਕੋਈ ਕਿਸੇ ਦੇ ਕੋਲ ਨਹੀਂ ਬਹਿੰਦਾ, ਹਾਂ ਇੱਧਰ ਉੱਧਰ ਭੱਜੇ ਫਿਰਦੇ, ਹਾਂ ਪੈਸਾ ਪੈਸਾ ਕਰਦੇ ਰਹਿੰਦੇ, ਹਾਂ। ਤਾਈਓ ਰਿਸ਼ਤੇ ਟੁੱਟਦੇ ਜਾਂਦੇ, ਹਾਏ ਹਾਏ ਹਾਏ। ਪੱਗਾਂ ਵਾਲੇ ਮੁੱਕਦੇ। ਵਾਹ 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 ਕੀ ਬਾਤ। ਇਹ ਸਾਰੀਆਂ ਆਪਣੀਆਂ ਲਿਖੀਆਂ ਗੱਲਾਂ ਬਾਤਾਂ ਜੀ। ਵਾਹ ਵਾਹ ਵਾਹ। ਤੇ ਮੈਂ ਜੱਗੇ ਨੂੰ ਕਿਹਾ ਸੀ, ਮੈਂ ਕਿਹਾ ਕੋਈ ਪੰਜਾਬੀ ਲਿਖਿਆ ਕਰ, ਕੋਈ ਦੁਖੀ ਲਿਖਿਆ ਕਰ, ਜਿੰਨਾ ਪਤਾ ਲੱਗੇ ਵੀ ਸਾਰਾ ਟੱਬਰ ਹੀ ਮਰ ਗਿਆ। ਹਾਂ ਫੇਰ ਗੱਲ ਬਣੂਗੀ। ਤੇ ਇਹ ਇਹਨਾਂ ਗੱਲਾਂ ਨੂੰ ਹੁਣ ਅਗਰਮ ਰਾਈ ਦਾ ਗਾਣਾ ਪਹਿਲੇ ਲੋਕ ਇੱਥੇ ਕਹਿੰਦੇ ਸੀ ਮੈਂ ਲਿਖਣੇ। ਹਾਂ ਨਹੀਂ ਜੀ, ਅਸੀਂ ਇਹ ਪਾਸ਼ਾ ਸਾਹਿਬ ਦਾ ਦੂਆ ਰੁੱਖ ਦੇਖਿਆ ਜੀ। ਇਹ ਲਿਖਾਰੀਆਂ ਬਹੁਤ ਵੱਡੇ, ਇਹ ਪੰਜਾਬੀ ਦੇ ਵਿੱਚ ਲਿਖਾਰੀ ਬੜੇ ਵੱਡੇ ਆ ਜੀ। ਇਹ ਤਾਂ ਜੀ ਕਿਸਾਨਾ ਸਾਹਿਬ ਨੇ ਪੋਲ ਖੋਲਿਆ, ਸਾਨੂੰ ਤਾਂ ਪਤਾ ਹੀ ਨਹੀਂ ਸੀ ਇਸ ਤੱਕ ਵੀ ਇਦਾਂ ਗੱਲਾਂ ਗੁੱਲਾਂ ਕਰਦੇ ਆ, ਪਰ ਇਹ ਤਾਂ ਸ਼ਾਇਰੀ ਬੜੀ ਵਧੀਆ ਕਰਦੇ ਆ ਜੀ। ਅਕਰਮ ਰਾਹੀ ਨੂੰ ਇੱਕ ਦਿੰਦੇ ਰਹੇ। ਹਾਂਜੀ ਹਾਂਜੀ, ਉਹਨੂੰ ਦੇਖ ਉਹਦੇ ਫਿਰ ਮਾਫਕ ਨਹੀਂ ਆਇਆ। ਮੈਂ ਬੜਾ ਫੈਨ ਆ ਜੀ ਤੁਸੀਂ। ਬਸ ਯਾਰ ਉਹ ਨਾ ਅਸਲ ਚ ਸੁਰਾ ਸਾਹਿਬ ਇੱਕ ਵਜ੍ਹਾ ਹੁੰਦੀ ਆ, ਉਹ ਜਿੰਨੇ ਵੀ ਉਹਨੂੰ ਲਿਖ ਕੇ ਦੇਣ ਵਾਲੇ ਸੀ ਨਾ, ਸਾਰਿਆਂ ਦੀ ਲਵਾਈ ਉਹਨੇ। ਇਦਾਂ ਹੀ ਹਾਂ। ਸੁਰਾ ਸਾਹਿਬ ਕੁਝ ਵਜ੍ਹਾ ਹੁੰਦੀ। ਮੈਂ ਤੁਹਾਨੂੰ ਯਾਰ ਦੱਸਦਾ, ਜਿਹੜਾ ਬੰਦਾ ਕਸਟਮਰ ਵੀਡੀਓ ਵਿੱਚ ਥੋੜਾ ਜਿਹਾ ਪੰਜਾਬੀ ਤੇ ਕੰਮ ਕਰਦੇ, ਉਹ ਵੀ ਪੰਜਾਬੀ ਦਾ ਗੁਲੂਕਾਰ ਆ। ਕਿਸੇ ਨਾ ਕਿਸੇ ਟਾਈਮ 'ਚ ਪਸੰਦ ਥੋੜਾ ਬਹੁਤਾ ਕਿਸੇ ਨਾ ਕਿਸੇ ਲਿਹਾਜ਼ ਨਾਲ ਕੀਤਾ ਹੋਊਗਾ। ਥੋੜਾ ਬਹੁਤਾ ਨਹੀਂ, ਪਸੰਦ ਉਹਨੂੰ ਬੜਾ ਕੀਤਾ ਗਿਆ। ਮੈਂ ਆਪਣੀ ਗੱਲ ਕਰਦਾ, ਉਦਾਂ ਤਾਂ ਲੋਕ ਬਥੇਰੇ ਉਹਦੇ ਫੈਨ ਆ। ਮਤਲਬ ਕਿ ਪੰਜਾਬੀ ਕਰਕੇ ਵੀ ਪੰਜਾਬ ਤੇ ਚਲੋ ਉਹਨੇ ਗਾਣੇ ਗਾਏ ਆ, ਪਰ ਮੈਂ ਇੱਕ ਥੋੜਾ ਜਿਹਾ ਬੰਦੇ ਨੂੰ ਨਰਮ ਗੋਸ਼ਾ ਰੱਖਣਾ ਚਾਹੀਦਾ। ਸਾਡੀਆਂ ਵੀਡੀਓ 100% ਲੋਕਾਂ ਨੇ ਲਾਈਆਂ, ਅਸੀਂ ਕਦੇ ਉਹਨਾਂ ਨੂੰ ਕਾਪੀਰਾਈਟ ਜਾਂ ਸਟ੍ਰਾਈਕ ਨਹੀਂ ਮਾਰੀ ਹੈਗੀ ਕਿ ਅਸੀਂ ਹੱਥੀ ਨਹੀਂ ਕਿਸੇ ਨੂੰ ਦੇ ਸਕਦੇ। ਚਲੋ ਕੋਈ ਸਾਡੀ ਵੀਡੀਓ ਤੋਂ ਅਰਨਿੰਗ ਕਰ ਰਿਹਾ ਤੇ ਚਲੋ ਕੋਈ ਨਹੀਂ, ਵਸੀਲਾ ਤੇ ਬਣ ਰਿਹਾ ਨਾ। ਉਹ ਇੱਕ ਬੰਦੇ ਨੇ ਉਹਦਾ ਨਾ ਥੋੜਾ ਜਿਹਾ ਗਾਣਾ ਲਾ ਲਿਆ, ਦੋਵੇਂ ਪੰਜਾਬ ਇੱਕ ਨੇ, ਬੜਾ ਹੀ ਟੌਪ ਦਾ ਗਾਣਾ, ਔਰ ਮੈਨੂੰ ਸਾਰੇ ਉਹਦੇ ਕੈਰੀਅਰ ਵਿੱਚ ਸਭ ਤੋਂ ਪਸੰਦ ਵੀ ਗਾਣਾ ਉਹਦਾ ਉਹੀ ਆ। ਦੋਵੇਂ ਪੰਜਾਬ ਦੇ, ਦੋਵੇਂ ਇੱਕ ਚੰਗਾ ਗਾਣਾ। ਹਾਂ। ਉਹ ਬੰਦਾ ਕਹਿੰਦਾ ਮੈਨੂੰ ਉਹਨੇ ਸੂਲੀ ਟੰਗਤਾ ਵੀ ਮੇਰਾ ਜਦ ਤਾਈਂ ਤੂੰ ਗਾਣਾ ਡਾਊਨ ਨਹੀਂ ਕੀਤਾ ਮੈਂ ਤੇਰਾ ਚੈਨਲ ਅੜਾ ਦੇਣਾ ਆ। ਉਹਨੇ ਕਿਹਾ ਯਾਰ ਅਸੀਂ ਪਾਰਟੀਸ਼ਨ ਤੇ ਕੰਮ ਕਰਦੇ, ਅਸੀਂ ਤਾਂ ਇੰਨੀਆਂ ਫੈਮਲੀਆਂ, ਅਸੀਂ ਤਾਂ ਆਪਣੇ ਪੱਲਿਓਂ ਖਰਚਾ ਇਹ ਉਹ ਸਾਰਾ ਕੁਝ ਕਰਦੇ ਆ, ਥੋੜੇ ਨਰਮੀ ਕਰ। ਉਸ ਅੱਛਾ ਇੰਨੇ ਹਾੜੇ ਕੱਢਣ ਤੋਂ ਬਾਅਦ ਸਖਤ ਤੋਂ ਸਖਤ ਦਿਲ ਬੰਦੇ ਦਾ ਵੀ ਥੋੜਾ ਜਿਹਾ ਨਾ ਨਰਮ ਹੋ ਜਾਂਦਾ ਵੀ ਯਾਰ ਫਿਰ ਕੰਮ ਦੇਖ ਲਓ, ਕੰਮ ਵੀ ਇੱਕ ਪੰਜਾਬ ਤੇ ਪੂਰਾ ਹੋਇਆ ਆ। ਲਹਿੰਦੇ ਚੜ੍ਹਦੇ ਪੰਜਾਬ 'ਚ ਇੱਕ ਪੁਲ ਦੀ ਹਸੀਅਤ ਬਣ ਗਏ ਆ, ਨਹੀਂ ਤਾਂ ਕੋਈ ਟੈਲੀਫੋਨ ਵੀ ਨਹੀਂ ਸੁਣਦਾ ਹੁੰਦਾ ਸੀਗਾ। ਉਸ ਬੰਦੇ ਨੇ ਜਾਤੀ ਵੀਡੀਓ ਡਾਊਨ ਨਹੀਂ ਨਾ ਕਰਵਾਤੀ, ਉਹ ਕਲਿੱਪ ਜਿਹੜਾ ਸੀ ਉਹਦਾ, ਉੱਤੇ ਉਹਨੇ ਸਾਹ ਨਹੀਂ ਲਿਆ। ਉਹਨੇ ਕਿਹਾ ਮੈਂ ਤੇਰੀਆਂ ਬੁੱਚੀਆਂ ਪਵਾ ਦੇਣੀਆਂ ਜੇ ਤੂੰ ਮੇਰਾ ਇਹ ਡਾਊਨ ਨਾ ਕੀਤਾ। ਦੱਸ ਦੇਣਾ। ਹਾਲਾਂਕਿ ਉਹ ਵੀ ਗੱਲ ਉਹ ਪੰਜਾਬ ਦੀ ਕਰ ਰਹੇ ਸੀ, ਪੰਜਾਬ